ਅਗਲੀ ਖਬਰ ਅਫਗਾਨਿਸਤਾਨ ਤੋਂ। ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੀ ਜਿੱਤ ਤੋਂ ਖੁਸ਼ ਜਿਹੜੀ ਪਾਕਿਸਤਾਨੀ ਖੁਫੀਆ ਏਜੰਸੀ ਆ ਆਈਐਸਆਈ, ਉਹਦੇ ਜਿਹੜੇ ਜਸ਼ਨ ਨੇ ਉਹ ਕੁਝ ਹੀ ਦਿਨਾਂ ਦੇ ਵਿੱਚ ਗਾਇਬ ਹੋ ਸਕਦੇ ਨੇ। ਅਸਲ ਦੇ ਵਿੱਚ ਤਾਲਿਬਾਨ ਨੇ ਹੁਣ 130 ਸਾਲ ਪੁਰਾਣੀ ਪਾਕਿਸਤਾਨ ਅਫਗਾਨਿਸਤਾਨ ਬਾਰਡਰ ਜਿਹੜੀ ਲਾਈਨ ਹੈ ਉਹਦੀ ਵੈਲਿਡਿਟੀ ਉੱਤੇ, ਜਾਂ ਕਹਿ ਲਈ ਕਿ ਉਹ ਵੈਲਿਡ ਹੈ ਜਾਂ ਨਹੀਂ ਵੈਲਿਡ, ਇਹਦੇ ਉੱਤੇ ਸਵਾਲ ਖੜੇ ਕਰ ਦਿੱਤੇ ਆ। ਤਾਲਿਬਾਨ ਦੇ ਸੰਸਥਾਪਕ ਮੁੱਲਾ ਉਮਰ ਹੈ ਜਿਹੜੇ, ਉਹਨਾਂ ਦੇ ਮੁੰਡੇ ਮੌਲਵੀ ਯਕੂਬ ਮੁਜਾਹਿਦ ਨੇ ਇਹ ਗੱਲ ਕਹੀ ਹੈ ਕਿ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਬਾਰਡਰ ਹੈ, ਜਿਹੜੀ ਸਰਹੱਦ ਹੈ, ਇਹ ਸਿਰਫ ਇੱਕ ਕਾਲਪਨਿਕ ਲਾਈਨ ਖਿੱਚੀ ਹੋਈ ਹੈ। ਅਫਗਾਨ ਲੋਕ ਜਦੋਂ ਚਾਹਣਗੇ ਤਾਂ ਇਹ ਮਾਮਲਾ ਚੁੱਕਿਆ ਜਾਊਗਾ, ਤੇ ਉਹਨਾਂ ਨੇ ਕਿਹਾ ਕਿ ਅਸੀਂ ਬੇਸ਼ੱਕ ਕਿਸੇ ਨਾਲ ਨਵੀਂ ਜੰਗ ਤਾਂ ਸ਼ੁਰੂ ਕਰਨਾ ਚਾਹੁੰਦੇ ਨਹੀਂ, ਪਰ 2021 ਦੀ ਘਟਨਾ ਉਹਨਾਂ ਨੇ ਯਾਦ ਕੀਤੀ ਹੈ, ਜਦੋਂ ਉਹਨਾਂ ਨੂੰ ਤਾਲਿਬਾਨ ਨੂੰ ਪਾਕਿਸਤਾਨੀ ਜਿਹੜੀ ਆਰਮੀ ਆ ਉਹਨਾਂ ਨੇ ਤਾਰਬੰਦੀ ਕਰਨ ਤੋਂ ਰੋਕ ਦਿੱਤਾ ਸੀਗਾ। ਤੇ ਦੱਸਿਆ ਗਿਆ ਹੈ ਕਿ ਅਫਗਾਨਿਸਤਾਨ ਸੀਮਾ, ਜਿਹੜੇ ਸਰਹੱਦ ਪਾਰ ਦੇ ਜਿਹੜੇ ਪਾਕਿਸਤਾਨੀ ਹਿੱਸੇ ਵਾਲੇ ਪਸ਼ਤੂਨ ਇਲਾਕੇ ਆ, ਉਹਨਾਂ ਉੱਤੇ ਆਪਣਾ ਦਾਅਵਾ ਜਿਹੜਾ ਉਹ ਲਗਾਤਾਰ ਕਰਦਾ ਆਉਂਦਾ ਹੈ। ਤੇ ਇਹਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਹਦੇ ਆંકੜਿਆਂ ਦੇ ਵਿੱਚ ਜਾਈਏ ਤਾਂ 12 ਨਵੰਬਰ 1893 ਤੋਂ ਪਹਿਲਾਂ ਜਦੋਂ ਬ੍ਰਿਟਿਸ਼ ਇੱਥੇ ਰੂਲ ਸੀਗਾ ਭਾਰਤ ਦੇ ਵਿੱਚ, ਤਾਂ ਉਦੋਂ ਜਿਹੜੇ ਅਫਗਾਨਿਸਤਾਨ ਦੇ ਸ਼ਾਸਕ ਸੀਗੇ ਅਬਦੁਲ ਰਹਿਮਾਨ ਖਾਨ, ਉਹਨਾਂ ਦੇ ਦਰਮਿਆਨ ਇਹ ਸਮਝੌਤਾ ਹੋਇਆ ਸੀ 1893 ਦੇ ਵਿੱਚ। ਉਸ ਤੋਂ ਬਾਅਦ ਜਦੋਂ 1947 ਦੇ ਵਿੱਚ ਵੰਡ ਹੋਈ ਹੈ, ਤਾਂ ਉਸ ਤੋਂ ਬਾਅਦ ਪਾਕਿਸਤਾਨ ਇਸ ਸਰਹੱਦ ਨੂੰ ਆਪਣੀ ਜਿਹੜੀ ਹੈ ਸਰਹੱਦ ਦੱਸਦਾ ਕਿ ਇੱਥੋਂ ਤੱਕ ਸਾਡਾ ਇਲਾਕਾ ਵਾ। ਪਰ ਦੱਸਿਆ ਜਾ ਰਿਹਾ ਕਿ ਪਾਕਿਸਤਾਨ ਤੇ ਜਿਹੜਾ ਇਹ ਇਲਾਕਾ ਵਾ, ਉਹ ਸੁਰੱਖਿਆ ਦੇ ਖਾਤਰ, ਆਪਦੀ ਸੁਰੱਖਿਆ ਦੇ ਲਈ ਤੇ ਤਸਕਰੀ ਰੋਕਣ ਦਾ ਹਵਾਲਾ ਦਿੰਦੇ ਹੋਏ ਜਿਹੜੀ ਇਹ 2640 ਕਿਲੋਮੀਟਰ ਜਿਹੜੀ ਡੂਰਨ ਲਾਈਨ ਜਿਹੜੀ ਉਹਨੂੰ ਕਿਹਾ ਜਾਂਦਾ ਹੈ, ਉਹਦੇ ਤੇ ਤਾਰਬੰਦੀ ਕਰ ਰਿਹਾ। ਤੇ ਅਫਗਾਨਿਸਤਾਨ ਨੂੰ ਹੁਣ ਇਸ ਤਾਰਬੰਦੀ ਦੇ ਉੱਤੇ ਖਾਸਾ ਜਿਹੜਾ ਉਹ ਨਾਰਾਜ਼ਗੀ ਹੈ। ਤੇ ਅਫਗਾਨਿਸਤਾਨ ਦਾ ਇਹ ਦਾਅਵਾ ਇਹ ਹੈ ਕਿ ਪਾਕਿਸਤਾਨ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਇਸ ਜਿਹੜੀ ਸਰਹੱਦ ਆ ਉਹਨੂੰ ਮਾਨਤਾ ਦਿਵਾਉਣੀ ਚਾਹੁੰਦਾ, ਉਹਨੂੰ ਮਾਨਤਾ ਦਿਵਾਉਣੀ ਚਾਹੁੰਦਾ, ਪਰ ਅਸਲ ਦੇ ਵਿੱਚ ਇਹ ਕਹਿੰਦੇ ਕਿ ਇਹ ਸਾਡੇ ਤੇ ਥੋਪੀ ਗਈ ਹੈ ਤੇ ਕਾਲਪਨਿਕ ਹੈ। ਅਸੀਂ ਇਹਦੇ ਤੇ ਜਿਹੜਾ ਸਾਡਾ ਦਾਅਵਾ ਹੈ ਉਹ ਛੱਡਾਂਗੇ ਨਹੀਂ, ਤੇ ਸਾਡੇ ਜਿਹੜੇ ਇਸ ਤੋਂ ਅੱਗੇ ਜਿਹੜੇ ਘਰ ਆ, ਜਿੱਥੇ ਪਸ਼ਤੂਨ ਜਨਜਾਤੀਆਂ ਦੇ ਜਿਹੜੇ ਜੱਦੀ ਘਰ ਹੈ, ਉੱਥੇ ਉਹ ਕਹਿੰਦੇ ਉਹਨਾਂ ਇਲਾਕਿਆਂ ਦੇ ਵਿੱਚ ਕਦੇ ਵੀ ਅਸੀਂ ਆਪਦਾ ਦਾਅਵਾ ਜਿਹੜਾ ਉਹ ਨਹੀਂ ਛੱਡਣਾ। ਹੁਣ ਇਸ ਦਾਅਵੇ ਤੋਂ ਬਾਅਦ ਜਿਹੜੀ ਏਸ਼ੀਆ ਦੀ ਪੋਲਿਟਿਕਸ ਹੈ, ਖਾਸ ਕਰਕੇ ਜਿਹੜੀ ਪਾਕਿਸਤਾਨ ਦੇ ਨਾਲ ਜੁੜਦੀ ਪੋਲਿਟਿਕਸ ਹੈ, ਚਾਹੇ ਉਹ ਭਾਰਤ ਦੀ ਹੈ, ਚਾਹੇ ਉਹ ਅਮਰੀਕਾ ਦੇ ਜਿਹੜੇ ਨੇ ਉਹ ਹਿੱਤ ਨੇ ਆਪਣੇ, ਚਾਹੇ ਉਹ ਚਾਈਨਾ ਦੇ ਆਪਣੇ ਇੰਟਰਸਟ ਨੇ, ਤਾਂ ਇਹਨਾਂ ਤਿੰਨਾਂ ਦੇਸ਼ਾਂ ਦੀਆਂ ਜਿਹੜੀਆਂ ਏਜੰਸੀਜ਼ ਨੇ ਉਹ ਬੜੀਆਂ ਸਰਗਰਮੀ ਦੇ ਨਾਲ ਜਿਹੜਾ ਉਹ ਇੱਥੇ ਐਕਟਿਵ ਹੋ ਗਈਆਂ ਨੇ ਇਸ ਮਸਲੇ ਨੂੰ ਲੈ ਕੇ। ਭਾਰਤ ਪੱਖੀ ਜਿਹੜਾ ਮੀਡੀਆ, ਉਹ ਮੀਡੀਆ ਇਹ ਰਿਪੋਰਟ ਕਰ ਰਿਹਾ ਹੈ ਕਿ ਭਾਰਤ ਦੀਆਂ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੇ ਹੁਣ ਇਸ ਮਸਲੇ ਉੱਤੇ ਪਾਕਿਸਤਾਨ ਦਾ ਰੁਖ ਕੀ ਹੋਣਾ ਚਾਹੀਦਾ ਹੈ ਤੇ ਤਾਲਿਬਾਨ ਦਾ ਜਿਹੜਾ ਰੁਖ ਆ ਉਹ ਕੀ ਹੋਣਾ ਚਾਹੀਦਾ, ਕਿਉਂਕਿ ਜਿਵੇਂ ਮੌਲਵੀ ਯਕੂਬ ਮੁਜਾਹਿਦ ਜਿਹੜੇ ਕਿ ਅਫਗਾਨਿਸਤਾਨ ਦੇ ਰੱਖਿਆ ਮੰਤਰੀ ਦੱਸੇ ਗਏ ਨੇ ਤੇ ਤਾਲਿਬਾਨ ਦੇ ਸੰਸਥਾਪਕ ਮੁੱਲਾ ਉਮਰ ਦੇ ਮੁੰਡੇ ਦੱਸੇ ਗਏ ਨੇ, ਜਿਵੇਂ ਉਹਨੇ ਇਹ ਬਿਆਨ ਦਿੱਤਾ ਤਾਂ ਉਸ ਤੋਂ ਬਾਅਦ ਇਹਨਾਂ ਚਾਰਾਂ ਮੁਲਕਾਂ ਦੀਆਂ ਏਜੰਸੀਆਂ, ਇਹਨਾਂ ਦੇ ਜਿਹੜੇ ਵਿਦੇਸ਼ੀ ਮਹਿਕਮੇ ਨਾਲ ਜੁੜੇ ਅਫਸਰ ਨੇ, ਜਿੰਨੇ ਵੀ ਬਿਊਰੋਕ੍ਰੇਸੀ ਹੈ, ਜਿੰਨੇ ਵੀ ਜਿਹੜੀਆਂ ਇਹ ਕਵਰ ਕਰਦੇ ਜਰਨਲਿਸਟ ਨੇ, ਤਾਂ ਉਹਨਾਂ ਨੇ ਕਿਹਾ ਕਿ ਹੁਣ ਪਾਕਿਸਤਾਨ ਜਿਹੜਾ ਪਹਿਲਾਂ ਹੀ ਇੱਕ ਤਰੀਕੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਉਲਝ ਰਿਹਾ, ਤਾਂ ਉਹਨੂੰ ਹੁਣ ਅਫਗਾਨਿਸਤਾਨ ਵਾਲੇ ਪਾਸੋਂ ਇੱਕ ਨਵੀਂ ਜਿਹੜੀ ਚੁਣੌਤੀ ਹੈ ਉਹ ਮਿਲਦੀ ਦਿਖ ਰਹੀ ਹੈ। ਸੋ ਹੁਣ ਇਹਨਾਂ ਇਲਾਕਿਆਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਅਸਥਿਰਤਾ ਤੇ ਵੀ ਕਈ ਤਰ੍ਹਾਂ ਦੇ ਜਿਹੜੇ ਸ਼ੰਕੇ ਨੇ ਉਹ ਜਤਾਏ ਜਾ ਰਹੇ ਨੇ ਜੀ।